ਥਮਈਆ ਨੇ ਆਪਣੀ ਰਿਕਾਰਡ 'ਚ ਲਿਖਿਆ ਸੀ ਕਿ ਵੀ ਚੀਨ ਦੇ ਨਾਲ ਪੰਗਾ ਨਾ ਲਓ, ਅਸੀਂ ਕੋਈ ਮੈਚ ਨਹੀਂ ਹਾਂ ਚੀਨ ਦੀ ਫੌਜ ਦਾ। ਜੇ ਚੀਨ ਭਾਰਤ ਟਕਰਾਅ ਹੋਇਆ ਤੇ ਅਸੀਂ ਮੁਕਾਬਲਾ ਨਹੀਂ ਕਰ ਸਕਾਂਗੇ। ਉਦੋਂ ਵੀ ਨਹਿਰੂ ਦੇ ਦਿਮਾਗ 'ਚ ਜਿਹੜਾ ਫਤੂਰ ਸੀ ਮੁੜ ਕੇ ਮੋਦੀ ਨੂੰ ਵੀ ਚੜ੍ਹਿਆ। ਚੀਨ ਨੇ ਦੋਵੇਂ ਵਾਰੀ ਫਤੂਰ ਲਾ ਕੇ ਜਿਹੜਾ ਉਹ ਥੱਲੇ ਲਿਆ ਕੇ ਬਿਠਾ ਦਿੱਤਾ, ਪਤਾਲ 'ਚ ਗੱਡ ਦਿੱਤਾ। ਪਹਿਲਾਂ ਤਾਂ ਅਮਰੀਕਾ ਨੂੰ ਇਹ ਕਿਹਾ ਕਿ ਜੇ ਤੁਸੀਂ ਇਹ ਕੁਛ ਕਰਦੇ ਹੋ ਕਿ ਵੀ ਤੁਸੀਂ ਇਸ ਦਬਾਅ ਵਾਲੀ ਡਿਪਲੋਮੇਸੀ ਦੇ ਨਾਲ ਦੂਸਰੇ ਮੁਲਕਾਂ ਨੂੰ ਆਪਣੀ ਫੇਵਰ 'ਚ ਕਰਦੇ ਹੋ। China's clear-cut position that China neither coerces nor is coerced by others and strongly opposes the US forcing coercive diplomacy on other countries. China will work together with Indian side to continue to properly deal with the border issue through negotiations. ਕਿ ਭਾਈ ਅਸੀਂ ਜਿਹੜੇ ਹੈ ਨਾ ਤੁਹਾਡੀ ਕਿਸੇ ਨੂੰ ਅਸੀਂ ਦਬਾਅ ਥੱਲੇ ਕੋਈ ਫੈਸਲਾ ਲੈਂਦੇ, ਨਾ ਅਸੀਂ ਕੋਇਟਸ ਕਰਦੇ, ਨਾ ਹੀ ਅਸੀਂ ਕਿਸੇ ਦਾ ਦਬਾਅ ਮੰਨਦੇ। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੀ ਦੂਸਰੇ ਵਿਸ਼ੇ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ, ਅਮਰੀਕਾ ਤੇ ਚੀਨ ਦੇ ਹਵਾਲੇ ਨਾਲ ਕਿ ਪਿਛਲੇ ਦਿਨੀ ਅਮਰੀਕਾ ਨੇ ਚੀਨ ਬਾਰੇ ਕਿਹਾ ਸੀ ਕਿ ਚੀਨ ਆਪਣੇ ਗੁਆਂਢੀ ਦੇਸ਼ਾਂ ਨੂੰ ਡਰਾ ਧਮਕਾ ਰਿਹਾ ਹੈ। ਸੋ ਇਸ ਦੇ ਜਵਾਬ ਵਿੱਚ ਚੀਨ ਦਾ ਕਹਿਣਾ ਹੈ ਕਿ ਤੀਸਰੀ ਧਿਰ ਨੂੰ ਚੀਨ ਭਾਰਤ ਸਬੰਧਾਂ ਵਿੱਚ ਦਖਲਅੰਦਾਜ਼ੀ ਦੇਣ ਦਾ ਕੋਈ ਹੱਕ ਨਹੀਂ ਹੈ। ਅਸੀਂ ਨਾ ਕਿਸੇ ਨੂੰ ਧਮਕਾਉਂਦੇ ਹਾਂ ਤੇ ਨਾ ਹੀ ਕਿਸੇ ਦੀ ਧਮਕੀ ਮੰਨਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਆਜ਼ਾਦ ਤਰਬੀਅਤ ਇਨਸਾਨ ਹੁੰਦੇ ਨੇ ਜਾਂ ਸੱਚਮੁੱਚ ਆਜ਼ਾਦ ਸੈਲਫ ਕੌਨਫੀਡੈਂਸ ਨਾਲ ਭਰੇ ਹੋਏ ਮੁਲਕ ਹੁੰਦੇ ਨੇ, ਉਹਨਾਂ ਦੇ ਵਿੱਚ ਗੈਰਤ ਹੁੰਦੀ ਹੈ। ਬਿਲਕੁਲ। ਤੇ ਉਹਨਾਂ ਨੂੰ ਇਸ ਗੱਲ ਦਾ ਵੱਲ ਹੁੰਦਾ ਹੈ ਕਿ ਉਹਨਾਂ ਨੇ ਕਿਵੇਂ ਗੈਰਤ ਦੇ ਨਾਲ ਕਿਸੇ ਵੀ ਹੋਰ ਧਿਰ ਵੱਲੋਂ ਲਾਏ ਇਲਜ਼ਾਮ ਦਾ ਜਵਾਬ ਦੇਣੇ। ਬੇਸ਼ੱਕ ਅਸੀਂ ਚੀਨ ਦੇ ਜਿਹੜੇ ਕਮਿਊਨਿਸਟ ਸਿਸਟਮ ਹੈ ਉਸ ਦੇ ਕੋਈ ਐਡਮਾਇਰਰ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਬਹੁਤ ਸਾਰੀਆਂ ਖਾਮੀਆਂ ਨੇ, ਪਰ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਵੈਸਟਰਨ ਵਰਲਡ ਦੀਆਂ ਇਕੋਨਮੀ ਦੇ ਹਵਾਲੇ ਨਾਲ ਜਾਂ ਦੂਜੇ ਨਾਲ ਅਡੋਪਟ ਵੀ ਕੀਤੀਆਂ। ਪਰ ਭਾਰਤ ਦੇ ਮਾਮਲੇ 'ਚ ਉਹ ਬੜੇ ਕਲੀਅਰ ਨੇ। 62 ਦੀ ਵਾਰ ਵੇਲੇ ਵੀ ਮੈਂ ਕੱਲ੍ਹ ਹੀ ਇੱਕ ਕਿਤਾਬ ਦਾ ਰਿਵਿਊ ਦੇਖ ਰਿਹਾ ਸੀ, ਜਿਹੜਾ ਇਹਨਾਂ ਦੇ ਜੈ ਰਮੇਸ਼ ਐਨਵਾਇਰਨਮੈਂਟ ਮਿਨਿਸਟਰ ਰਿਹਾ ਕਾਂਗਰਸ ਮਨਮੋਹਨ ਸਿੰਘ ਕੈਬਨਿਟ 'ਚ, ਉਹਨੇ ਲਿਖੀ ਹੈ ਕ੍ਰਿਸ਼ਨਾ ਮੈਨਨ ਬਾਰੇ। ਕ੍ਰਿਸ਼ਨਾ ਮੈਨਨ 62 ਦੇ ਵਿੱਚ ਜਿਹੜਾ ਡਿਫੈਂਸ ਮਿਨਿਸਟਰ ਸੀ ਨਹਿਰੂ ਦੀ ਕੈਬਨਿਟ ਦੇ ਵਿੱਚ, ਔਰ ਪੱਕਾ ਲੈਫਟਿਸਟ, ਹਾਲਾਂ ਐਂਗਲਿਸਾਈਜ਼ਡ ਪੂਰੀ ਤਰ੍ਹਾਂ, ਗੋਰਿਆਂ ਵਾਲੇ ਉਹਦੇ ਲੱਛਣ। ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਜਨਰਲ ਥਮਈਆ ਉਸ ਤੋਂ ਪਹਿਲਾਂ ਫੌਜੀ ਜਨਰਲ ਸੀ, ਔਰ ਅੰਦਰ ਕੀ ਚੱਲ ਰਿਹਾ ਸੀ ਇਹਨਾਂ ਦੇ, ਨਹਿਰੂ ਕਿਸ ਪਿੱਚ 'ਤੇ ਖੇਡ ਰਿਹਾ ਸੀ, ਕ੍ਰਿਸ਼ਨਾ ਮੈਨਨ ਕਾਹਦੇ 'ਤੇ ਸੀ, ਡਿਫੈਂਸ ਕੀ ਸੀ। ਪਰ ਫੈਕਟ ਇਹ ਹੈ ਕਿ 40,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਚੀਨ ਨੇ ਇਹਨਾਂ ਤੋਂ ਖੋਈ 62 ਦੀ ਵਾਰ 'ਚ, ਹਿਊਮਿਲੀਏਟਿੰਗ ਡਿਫੀਟ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਹੁਣ ਵੀ ਜੋ ਚੀਨ ਨੇ ਜੂਨ 2020 ਗਲਵਾਨ ਵੈਲੀ 'ਚ ਇਹਨਾਂ ਦੇ ਨਾਲ ਕੀਤਾ, ਜਾਂ ਅੱਜ ਉਹ ਪੈਂਗਸੋ ਲੇਕ ਹੋਏ, ਡੈਪਸੋਂਗ ਹੋਏ, ਜਾਂ ਈਵਨ ਭੂਟਾਨ ਨਾਲ ਲੱਗਦਾ ਡੋਕਲਾਮ ਬਾਰਡਰ ਹੋਏ, ਇਹਨਾਂ ਦੇ ਆਪਣੇ ਸੋਰਸਿਸ ਮੁਤਾਬਕ 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜਾ ਹੈ ਚੀਨ ਨੇ ਇਹਨਾਂ ਤੋਂ ਖੋਈ ਹੈ, ਜਿਹਨੂੰ ਉਹ ਆਪਣੀ ਟੈਰੀਟਰੀ ਕਹਿੰਦੇ ਨੇ, ਜ਼ਾਹਰ ਹੈ। ਪਰ ਉਦੋਂ ਵੀ 62 ਦੀ ਵਾਰ ਔਰ ਜਨਰਲ ਥਮਈਆ ਬਾਰੇ ਕਿਹਾ ਜਾਂਦਾ ਹੈ ਕਿ ਉਹਨੂੰ ਉਸ ਤੋਂ ਪਹਿਲਾਂ ਰਿਜ਼ਾਈਨ ਜਿਹੜਾ ਉਹ ਰਿਟਾਇਰ ਚਲਾ ਗਿਆ ਸੀ, ਉਹਨੂੰ ਨਹੀਂ ਸੀ, ਫੁੱਲ ਜਨਰਲ ਨਹੀਂ ਸੀ ਬਣਾਇਆ ਗਿਆ, ਜਿਹਨੂੰ ਉਹ ਰਿਕਮੈਂਡ ਕਰ ਰਿਹਾ ਸੀ ਨੰਬਰ 2 ਨੂੰ, ਔਰ ਮਿਸਟਰ ਥਾਪਰ ਨਾਂ ਦਾ ਜਿਹੜਾ ਉਹਨੂੰ ਬਣਾਇਆ ਗਿਆ ਸੀ। ਹੁਣ ਉਸ ਪੀਰੀਅਡ 'ਚ ਵੀ ਥਮਈਆ ਨੇ ਆਪਣੀ ਰਿਕਾਰਡ 'ਚ ਲਿਖਿਆ ਸੀ ਕਿ ਵੀ ਚੀਨ ਦੇ ਨਾਲ ਪੰਗਾ ਨਾ ਲਓ, ਅਸੀਂ ਕੋਈ ਮੈਚ ਨਹੀਂ ਹਾਂ ਚੀਨ ਦੀ ਫੌਜ ਦਾ। ਜੇ ਚੀਨ ਭਾਰਤ ਟਕਰਾਅ ਹੋਇਆ ਤੇ ਅਸੀਂ ਮੁਕਾਬਲਾ ਨਹੀਂ ਕਰ ਸਕਾਂਗੇ। ਪਰ ਜਿਵੇਂ ਅਸੀਂ ਕਿਹਾ ਵੀ ਜਦੋਂ ਇੱਕ ਪੰਜਾਬੀ ਦਾ ਲਫ਼ਜ਼ ਹੈ ਫਤੂਰ, ਅਮਰੀਕਾ 'ਚ ਅੰਗਰੇਜ਼ੀ 'ਚ ਗੰਗ ਹੋ ਕਹਿੰਦੇ ਨੇ ਕਿ ਜੇ ਤੁਹਾਡਾ ਗੰਗ ਹੋ ਐਟੀਚਿਊਡ ਹੈ, ਤੇ ਉਦੋਂ ਵੀ ਨਹਿਰੂ ਦੇ ਦਿਮਾਗ 'ਚ ਜਿਹੜਾ ਫਤੂਰ ਸੀ ਮੁੜ ਕੇ ਮੋਦੀ ਨੂੰ ਵੀ ਚੜ੍ਹਿਆ। ਚੀਨ ਨੇ ਦੋਵੇਂ ਵਾਰੀ ਫਤੂਰ ਲਾ ਕੇ ਜਿਹੜਾ ਉਹ ਥੱਲੇ ਲਿਆ ਕੇ ਬਿਠਾ ਦਿੱਤਾ, ਪਤਾਲ 'ਚ ਗੱਡ ਦਿੱਤਾ। ਫਿਰ ਤਾਂ ਨਹਿਰੂ ਮਰ ਗਿਆ 2 ਸਾਲ ਦੇ ਵਿੱਚ, 27 ਮਈ 1964 ਨੂੰ ਦੀ ਡੈਥ ਹੋ ਗਈ। ਹੁਣ ਨਹਿਰੂ ਨੇ ਲੁੱਕ ਈਸਟ, ਜਿਹਨੂੰ ਇਹਨਾਂ ਨੇ ਬਾਅਦ 'ਚ ਕਿਹਾ ਥਰੋ ਦੈਮ ਆਊਟ, ਉਹਨਾਂ ਦੀਆਂ ਜਿਹੜੀਆਂ ਪਿਕਟਸ 'ਚ ਜਿਹੜਾ ਅਨਡਿਸਾਈਡਡ ਬਾਰਡਰ ਸੀ ਮੈਕਮੋਹਨ ਲਾਈਨ ਦੇ ਥੱਲੇ, ਜਿਹਨੂੰ ਚੀਨ ਨੇ ਕਦੇ ਨਹੀਂ ਮੰਨਿਆ,
ਇੰਡੀਆ ਸੀ ਜਿਹਨੇ ਐਗਰੈਸ਼ਨ ਕੀਤਾ ਤੇ ਫਿਰ ਚੀਨ ਨੇ ਕੀ ਸਬਕ ਸਿਖਾਇਆ ਉਹ ਸਾਹਮਣੇ। ਹੁਣ ਇਹੀ ਕੰਮ ਮੋਦੀ ਨੇ ਕਿਹਾ ਜੀ ਅਸੀਂ ਆਪਣੀ ਫੋਰਨ ਪਾਲਿਸੀ 'ਚ ਚੇਂਜ ਲਿਆ ਰਹੇ ਹਾਂ ਲੁੱਕ ਈਸਟ, ਔਰ ਉਹਨਾਂ ਨੂੰ ਲੱਗਾ ਵੀ ਅਮਰੀਕਾ ਦੇ ਨਾਲ ਹੁਣ ਸਾਡੀ ਯਾਰੀ ਹੈ ਔਰ ਅਸੀਂ ਜਿਹੜਾ ਹੈ ਉਹ ਕਰੀਏ। ਚੀਨ ਨੇ ਉਦੋਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਬਾਅਦ 'ਚ ਵੀ ਚੌਨ ਲਾਈ, ਜਿਹੜਾ ਹਰ ਹਫ਼ਤੇ ਬਾਅਦ ਕਲਕੱਤੇ ਆਇਆ ਹੁੰਦਾ ਸੀ, ਇੰਡੀਅਨ ਫੂਡ ਨੂੰ ਬੜਾ ਪਸੰਦ ਸੀ ਔਰ ਨਹਿਰੂ ਦਾ ਦੋਸਤ ਵੀ ਸੀ। ਉਹਨਾਂ ਨੇ ਕਿਹਾ ਵੀ ਬੈਠ ਕੇ ਡਿਸਾਈਡ ਕਰ ਲਓ ਇਹ ਨਾ, ਪਰ ਇਹਨਾਂ ਨੂੰ ਫਤੂਰ ਸੀ ਕਿਉਂਕਿ ਇਹਨਾਂ ਨੇ ਹੈਦਰਾਬਾਦ 1948 'ਚ ਫੌਜੀ ਤਾਕਤ ਨਾਲ ਖੋਇਆ ਸੀ, 1960 ਤੱਕ ਪਹੁੰਚਦਿਆਂ ਗੋਆ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ ਔਰ ਫਿਰ ਇਹਨਾਂ ਦਾ ਜੋ ਹਸ਼ਰ ਹੋਇਆ ਉਹ ਸਾਹਮਣੇ ਹੈ। ਹੁਣ ਇਵੇਂ ਹੀ ਬਹੁਤ ਦੇਖੋ ਝੂਠ ਜਦੋਂ ਅਸੀਂ ਕਹਿੰਦੇ ਹਾਂ, ਬੇਸ਼ੱਕ ਚਾਣਕਿਆ ਦੀ ਨੀਤੀ ਨੂੰ ਮੰਨਣ ਵਾਲੇ ਚਾਣਕਿਆ ਪੁੱਤਰ ਇਹਨਾਂ ਨੂੰ ਪਤਾ ਹੈ ਕਿ ਜਿੰਨਾ ਵੱਡਾ ਝੂਠ ਬੋਲੋ ਉਨਾ ਜ਼ਿਆਦਾ ਲੋਕ ਯਕੀਨ ਕਰਦੇ ਨੇ। ਲੋਕ ਇਹ ਸਮਝਦੇ ਨੇ ਵੀ ਇਹ ਇੰਨਾ ਝੂਠ ਤਾਂ ਨਹੀਂ ਹੋ ਸਕਦਾ, ਪਰ ਉਹਦੀ ਇੱਕ ਫਲਿੱਪ ਸਾਈਡ ਹੈ। ਫਲਿੱਪ ਸਾਈਡ ਇਹ ਹੈ ਕਿ ਜਿਹੜਾ ਬੰਦਾ ਝੂਠ ਬੋਲਦਾ ਹੈ ਫਿਰ ਉਹ ਆਪਣੇ ਝੂਠ ਦੇ ਉੱਤੇ ਇਤਬਾਰ ਕਰਨ ਲੱਗ ਜਾਂਦਾ। ਉਹਨੂੰ ਲੱਗਦਾ ਵੀ ਇਹ ਵਾਕਈ ਦੁਨੀਆ ਨੂੰ ਤਾਂ ਉਹਨੇ ਇਤਬਾਰ ਕਰਵਾ ਲਿਆ ਹੁੰਦਾ ਔਰ ਉਹੀ ਪੀਰੀਅਡ ਹੁੰਦਾ ਜਦੋਂ ਉਹ ਫਿਰ ਜ਼ਮੀਨ 'ਚ ਧੱਸ ਜਾਂਦਾ। ਹੁਣ ਇਹਨਾਂ ਨੇ ਖੁਦ ਹੀ ਕਹਿ ਕੇ ਕਿ ਜੀ ਸੁਪਰ ਪਾਵਰ, ਔਰ ਜਦੋਂ ਵਾਜਪਾਈ ਪ੍ਰਾਈਮ ਮਿਨਿਸਟਰ ਸੀ ਤੁਸੀਂ ਇਹਨਾਂ ਦੇ ਉਹ ਕੱਢ ਲਓ ਸਾਰੇ ਜਿਹੜੇ ਵੱਡੇ ਵੱਡੇ ਇਹਨਾਂ ਦੇ ਪ੍ਰੋਪੇਗੈਂਡੇ ਲਈ ਇਹਨਾਂ ਨੇ ਵੱਡੀਆਂ ਕੰਪਨੀਆਂ, ਫੋਰਨ ਕੰਪਨੀਆਂ ਹਾਇਰ ਕੀਤੀਆਂ, PR ਫਰਮਸ। ਉਹਨਾਂ ਦਾ ਸਲੋਗਨ ਸੀ ਕਿ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਜਾਵਾਂਗੇ ਔਰ 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਜਾਵਾਂਗੇ। ਇਕਨੋਮਿਕਲ ਪਾਵਰ, ਏਸ਼ੀਅਨ ਟਾਈਗਰ, ਸ਼ਾਈਨਿੰਗ ਇੰਡੀਆ, ਪਤਾ ਨਹੀਂ ਕੀ ਕਿਹੜਾ ਇੰਡੀਆ। ਇਨ ਦਾ ਐਂਡ ਹੁਣ ਅੱਜ ਚਾਈਨਾ ਇਕਨੋਮਿਕਲੀ ਕਿੱਥੇ ਹੈ? $15 ਟ੍ਰਿਲੀਅਨ ਦੀ ਚਾਈਨਾ ਦੀ ਇਕੋਨਮੀ ਹੈ। ਇੰਡੀਆ ਦੀ ਇਕੋਨਮੀ ਸਿਮਟ ਕੇ $2 ਟ੍ਰਿਲੀਅਨ ਦੇ ਉੱਤੇ ਹੈ। ਮਿਲੀਟੈਰਲੀ ਚਾਈਨਾ ਦਾ ਕੀ ਮੈਚ ਨੇ ਉਹਨਾਂ ਨੂੰ ਗਲਵਾਨ ਵੈਲੀ ਜੂਨ 2020 ਤੋਂ ਲੈ ਕੇ ਸਾਰੇ ਹੀ ਫਰੰਟਸ ਦੇ ਉੱਤੇ ਜਿਹੜੇ 4-5 ਮੈਂ ਗਿਣਾਏ ਨੇ ਉੱਥੇ ਇਹ ਲੂਜ਼ਰ ਨੇ। ਫਿਰ ਵੀ ਚਾਈਨਾ ਉਹਨਾਂ ਨੂੰ ਇਹ ਕਹਿੰਦਾ ਕਿ ਵੀ ਨਿਬੇੜੋ ਕੰਮ ਇਸ ਨੂੰ। ਹੁਣ ਇਹ ਅਮਰੀਕਾ ਦੇ ਇਹ ਸਮਝਦੇ ਨੇ ਕਿ ਦੇਖੋ ਜੇ ਅਮਰੀਕਾ ਨੇ ਹੁਣ ਈਵਨ ਯੂਕਰੇਨ ਦਾ ਕ੍ਰਾਈਸਿਸ ਚੱਲ ਰਿਹਾ ਪਰ ਕਦੇ ਵੀ ਐਸਾ ਨਹੀਂ ਹੋਏਗਾ ਕਿ ਅਮਰੀਕਾ ਜਿਹੜਾ ਹੈ ਉਹ ਕੱਲ੍ਹ ਨੂੰ ਉਹ ਤਾਂ ਉੱਥੋਂ ਅਫਗਾਨਿਸਤਾਨ 'ਚੋਂ ਫੌਜ ਕੱਢੀ ਹੈ 20 ਸਾਲ ਬਾਅਦ ਉਹਨਾਂ ਨੇ। ਜੇ ਚੀਨ ਨਾਲ ਇੰਡੀਆ ਦਾ ਹੁੰਦਾ ਅਮਰੀਕਨ ਟਰੂਪਸ ਜਾਣਗੇ ਉੱਥੇ ਪ੍ਰੋਟੈਕਟ ਕਰਨ ਨੂੰ, ਰੈਜ਼ੋਲੂਸ਼ਨ ਕਰ ਦੇਣਗੇ, ਦੋ ਸੈਂਕਸ਼ਨਸ ਲਾ ਦੇਣਗੇ ਜਿਵੇਂ ਰਸ਼ੀਆ 'ਤੇ ਲਾ ਰਹੇ ਨੇ ਜੇ ਯੂਕਰੇਨ 'ਤੇ। ਇਸ ਤੋਂ ਬਿਯੋਂਡ ਕੁਛ ਨਹੀਂ ਹੋਣਾ। ਸੋ ਗਵਾਂਢੀਆਂ ਦੇ ਨਾਲ ਜਿਹੜੀ ਫੋਕ ਵਿਜ਼ਡਮ ਹੁੰਦੀ ਹੈ ਹਮੇਸ਼ਾ ਹੀ ਉਹ ਇਹੀ ਹੁੰਦੀ ਹੈ ਕਿ ਭਾਈ ਜਿਹੜਾ ਰਿਸ਼ਤੇਦਾਰ ਮਾੜਾ ਹੋਏ ਕੋਈ ਗੱਲ ਨਹੀਂ, ਗਵਾਂਢੀ ਮਾੜਾ ਨਾ ਹੋਏ। ਰਿਸ਼ਤੇਦਾਰ ਤੁਹਾਡਾ ਪਹੁੰਚੇਗਾ ਦੁੱਖ ਸੁੱਖ ਵੇਲੇ, ਗਵਾਂਢੀ ਤੁਹਾਡੇ ਨੈਕਸਟ ਡੋਰ ਹੈ। ਹੁਣ ਚਾਈਨਾ ਦੀ ਜਿਹੜੀ ਅਕਮੋਡੇਟਿਵ ਲਾਈਨ ਰਹੀ ਹੈ ਹਮੇਸ਼ਾ ਹੀ, ਬਾਕੀ ਉਹ ਆਪਣੀ ਸੋਵਰਨਟੀ ਬਾਰੇ, ਆਪਣੇ ਐਮਪਾਇਰ ਬਾਰੇ ਉਹ ਬੜੇ ਕੌਨਸ਼ੀਅਸ ਨੇ ਕਿ ਵੀ ਅਸੀਂ ਇਹਦੇ 'ਤੇ ਕੋਈ ਗਿਵਨ ਨਹੀਂ ਕਰਨਾ ਔਰ ਉਹ ਪ੍ਰੈਸ਼ਰ ਨਹੀਂ ਮੰਨਦੇ। ਔਰ ਇੰਡੀਆ ਨੇ ਨਾਲੇ ਤਾਂ ਉਹ ਇਹ ਸਾਰੇ ਦੇ ਵਿੱਚ ਉਹ ਲੂਜ਼ਰ ਹੋਏ। ਹੁਣ ਅਮਰੀਕਾ ਨਾਲ ਇਹਨਾਂ ਨੇ ਕੁਆਡ 'ਚ ਵੜੇ 4 ਜਿਹੜੇ ਮੁਲਕ, ਉਹਦੇ ਥੱਲੇ ਵੀ ਚਾਈਨਾ ਨੂੰ ਇਹ ਮੈਸੇਜ ਗਿਆ ਕਿ ਜੇ ਅਸੀਂ ਤੁਹਾਨੂੰ ਜਿਹੜਾ ਉਹ ਸਾਊਥ ਚਾਈਨਾ ਸੀ ਦੇ ਵਿੱਚ ਘੇਰਨਾ। ਹੁਣ ਉਸ ਸਾਰੇ ਦੇ ਚੱਲਦੇ ਆ, ਹਾਲਾਂਕਿ 14ਵਾਂ ਰਾਊਂਡ ਇੰਡੀਆ ਔਰ ਚਾਈਨਾ ਦੇ ਆਰਮੀ ਲੈਵਲ ਕਮਾਂਡੈਂਟਸ ਦਾ ਹੋਇਆ, ਨਤੀਜਾ ਤਾਂ ਕੁਝ ਨਹੀਂ ਨਿਕਲਿਆ, ਲੇਕਿਨ ਚਲੋ ਜਦੋਂ ਤੁਸੀਂ ਗੱਲਬਾਤ ਕਰਦੇ ਹੋ ਟੈਨਸ਼ਨ ਤਾਂ ਘਟ ਰਹੀ ਹੈ। ਐਨ 14ਵੇਂ ਰਾਊਂਡ ਦੇ ਜਿਹੜੇ ਜਦੋਂ ਹੋਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਅਮਰੀਕਾ ਦੀ ਸਟੇਟਮੈਂਟ ਸੀ ਕਿ ਵੀ ਜਿਹੜਾ US ਵਾਜ਼ ਕਲੋਜ਼ਲੀ ਮੋਨੀਟਰਿੰਗ ਦਾ ਸਿਚੁਏਸ਼ਨ that it was concerned about Beijing's destabilization behavior and attempt to intimidate its neighbors। ਇਹ ਕੋਟ ਅਨਕੋਟ ਹੈ। ਵਾਈਟ ਹਾਊਸ ਸਪੋਕਸਮੈਨ ਨੇ ਕਿਹਾ ਕਿ ਜੀ ਇਹ ਐਨ ਗੱਲਬਾਤ ਕਿ ਜੀ ਅਸੀਂ ਮੋਨੀਟਰ ਕਰ ਰਹੇ ਚੀਨ ਭਾਰਤ ਦੇ ਵਿਚਾਲੇ ਕੀ ਚੱਲ ਰਿਹਾ ਔਰ ਅਸੀਂ ਜਿਹੜਾ ਬੀਜਿੰਗ ਡੀਸਟੈਬਲਾਈਜ਼ ਕਰਨਾ ਚਾਹੁੰਦਾ, ਜਿਵੇਂ ਐਜ਼ ਇਫ ਇੰਡੀਆ ਨੂੰ ਤੋੜਨਾ ਚਾਹੁੰਦਾ ਔਰ ਇੰਟੀਮੀਡੇਟ ਕਰਨਾ ਚਾਹੁੰਦਾ, ਇਸ ਦੇ ਉੱਤੇ ਅਸੀਂ ਅੱਖ ਰੱਖ ਰਹੇ ਹਾਂ। ਹੁਣ ਇਸ ਬਿਆਨ ਦੇ ਉੱਤੇ ਚਾਈਨਾ ਨੇ ਚਲੋ ਗੱਲਬਾਤ 'ਚੋਂ ਤਾਂ ਕੀ ਨਿਕਲਣਾ ਸੀ, ਉਦੋਂ ਉਹਨਾਂ ਨੇ ਰਿਐਕਟ ਨਹੀਂ ਕੀਤਾ। ਪਰ ਹੁਣ ਅੱਜ ਜਦੋਂ ਅਸੀਂ ਦੇਖਦੇ ਕਿ ਪੀਪਲਜ਼ ਲਿਬਰੇਸ਼ਨ ਆਰਮੀ ਦੇ ਸੀਨੀਅਰ ਕਰਨਲ ਵੂ ਕੁਏਨ ਜਿਹੜੇ ਕਿ ਸਪੋਕਸਮੈਨ ਨੇ ਉਹਨਾਂ ਦੀ ਮਿਨਿਸਟਰੀ ਆਫ ਡਿਫੈਂਸ ਦੇ, ਅੱਜ ਬੀਜਿੰਗ ਦੇ ਵਿੱਚ ਉਹਨਾਂ ਨੇ ਜਿਹੜੀ ਸਟੇਟਮੈਂਟ ਉਹਨਾਂ ਨੇ ਉਦੋਂ ਦਿੱਤੀ ਉਸ ਨੂੰ ਉਹਨਾਂ ਨੇ ਰਿਸਪੌਂਡ ਕੀਤਾ। ਉਹਦੇ 'ਚ ਉਹਨਾਂ ਨੇ ਕਿਹਾ ਸਮ ਪੀਪਲ ਔਨ ਦਾ US ਸਾਈਡ like to use the word coercion, but they do not know that US is the originator and master of coercive diplomacy, Colonel Wu said, adding,
China was firmly opposed to US engaging in coercive diplomacy with other countries. फिर उन्होंने कहा कि China will work together with Indian side to continue to properly deal with the border issue through negotiations. ਫਿਰ ਉਸ ਦੇ ਉੱਤੇ ਉਹਨੇ ਜਿਹੜਾ ਫਾਈਨਲ ਲਾਈਨ ਦਿੱਤੀ ਕਿ ਭਾਈ ਅਸੀਂ ਜਿਹੜੇ ਹੈ ਨਾ ਤੁਹਾਡੀ ਕਿਸੇ ਨੂੰ ਅਸੀਂ ਦਬਾਅ ਥੱਲੇ ਕੋਈ ਫੈਸਲਾ ਲੈਂਦੇ ਨਾ ਅਸੀਂ ਕੋਇਟਸ ਕਰਦੇ ਨਾ ਹੀ ਅਸੀਂ ਕਿਸੇ ਦਾ ਦਬਾਅ ਮੰਨਦੇ। ਹੁਣ ਇਹਦੇ 'ਚ ਤਿੰਨ ਗੱਲਾਂ ਉਹਨਾਂ ਨੇ ਪਹਿਲਾਂ ਤਾਂ ਅਮਰੀਕਾ ਨੂੰ ਇਹ ਕਿਹਾ ਕਿ ਜੇ ਤੁਸੀਂ ਇਹ ਕੁਛ ਕਰਦੇ ਹੋ ਕਿ ਵੀ ਤੁਸੀਂ ਇਸ ਦਬਾਅ ਵਾਲੀ ਡਿਪਲੋਮੇਸੀ ਦੇ ਨਾਲ ਦੂਸਰੇ ਮੁਲਕਾਂ ਨੂੰ ਆਪਣੀ ਫੇਵਰ 'ਚ ਕਰਦੇ ਹੋ, ਅਸੀਂ ਇਸ ਦੇ ਵਿੱਚ ਯਕੀਨ ਨਹੀਂ ਰੱਖਦੇ। ਦੂਸਰਾ ਉਹਨਾਂ ਨੇ ਕਿਹਾ ਜੀ ਨਨ ਆਫ ਯੂਅਰ ਬਿਜ਼ਨਸ, ਇਹ ਸਾਡਾ ਬਾਇਲੇਟਰਲ ਇਸ਼ੂ ਹੈ ਇੰਡੀਆ ਦੇ ਨਾਲ ਔਰ ਕੋਈ ਥਰਡ ਪਾਰਟੀ ਇੰਟਰਵੈਂਸ਼ਨ ਦੀ ਜਿਹੜੀ ਹੈ ਉਹ ਇਹਦੇ 'ਚ ਕੋਈ ਲੋੜ ਨਹੀਂ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਅਸੀਂ ਕਲੋਜ਼ ਕੰਟੈਕਟ 'ਚ ਹੈ, ਵੀ ਆਰ ਕੰਟੀਨਿਊਇੰਗ ਵਿਦ ਦਾ ਡਾਇਲੋਗ ਐਂਡ ਮਿਊਚੁਅਲੀ ਐਕਸੈਪਟੇਬਲ ਰੈਜ਼ੋਲੂਸ਼ਨ ਅਸੀਂ ਇਹ ਕੱਢਾਂਗੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਹੌਟ ਸਪਰਿੰਗਸ ਔਰ ਦੂਸਰੇ 'ਚ ਸਾਰੀ ਗੱਲਬਾਤ ਚੱਲ ਰਹੀ ਹੈ। ਔਰ ਇਸ ਸਾਰੇ 'ਚ ਜਿਹੜੀ ਉਹਨਾਂ ਦੀ ਇੱਕ ਕੋਇਟਸਿਵਨੈਸ ਦੇ ਉੱਤੇ ਜਿਹੜੀ ਸਟੇਟਮੈਂਟ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹਾਂ China's clear-cut position that China neither coerces nor is coerced by others and strongly opposes the US forcing coercive diplomacy on other countries, ਕਿ ਨਾ ਅਸੀਂ ਦਬਦੇ ਹਾਂ ਨਾ ਹੀ ਦਬਾਉਂਦੇ ਹਾਂ। ਔਰ ਇਹ ਜੇ ਕਹਿਣਾ ਹੋਏ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਫਰਮਾਨ ਹੈ ਕਿ ਭੈ ਕਾਹੂ ਕੋ ਦੇਤ ਨੈ ਭੈ ਮਾਨਤਾ ਨੇ, ਸਿੱਖ ਦਾ ਕਰੈਕਟਰ ਵੀ ਹੈ ਕਿ ਸਿੱਖ ਬਿਲਾ ਵਜ੍ਹਾ ਕਿਸੇ ਨੂੰ ਡਰ 'ਚ ਨਹੀਂ ਰੱਖਦਾ ਹੈ, ਖਾਮਖਾ ਕਿਸੇ ਦੇ ਉੱਤੇ ਦਬਾਅ ਨਹੀਂ ਬਣਾਉਂਦਾ। ਨੈ ਭੈ ਮਾਨਤਾਨ, ਪਰ ਉਹ ਕਿਸੇ ਦਾ ਡਰ ਕਬੂਲ ਦਾ ਵੀ ਨਹੀਂ ਹੈ। ਸੋ ਮੈਂ ਸਮਝਦਾ ਵੀ ਇਹ ਸਾਰੇ ਦੇ ਵਿੱਚ ਹਾਲਾਂ ਜਿਹੜਾ ਇੱਕ 15 ਸਾਲ ਦਾ ਅਰੁਣਾਚਲ ਦਾ ਜਿਹਨੂੰ ਚਾਈਨਾ ਸਾਊਥ ਚਾਈਨਾ ਕਹਿੰਦਾ ਉਹਨਾਂ ਦਾ ਮੁੰਡਾ ਜਿਹੜਾ ਉਹਨੂੰ ਇਹਨਾਂ ਦੀ ਆਰਮੀ ਨੇ ਕਿਹਾ ਸੀ ਜੀ ਚਾਈਨਾ ਚੁੱਕ ਕੇ ਲੈ ਗਿਆ, ਪਰ ਔਰ ਫਿਰ ਇੰਡੀਅਨ ਆਰਮੀ ਨੇ ਰਿਕੁਐਸਟ ਕੀਤੀ ਕਿ ਜੀ ਸਾਨੂੰ ਮੋੜ ਦਿਓ। ਸੋ ਚਾਈਨੀਜ਼ ਆਰਮੀ ਹੈਂਡਸ ਓਵਰ ਮਿਸਿੰਗ ਅਰੁਣਾਚਲ ਬॉय ਟੂ ਇੰਡੀਅਨ ਆਰਮੀ 19 ਈਅਰਸ। ਉਹਦਾ ਨਾਮ ਮੀਰੀਅਮ ਟੈਰਨ ਹੈ, ਜਿਡੋ ਵਿਲੇਜ ਹੈ ਇਨ ਅਪਰ ਸਟੈਂਗ ਡਿਸਟ੍ਰਿਕਟ ਆਫ ਅਰੁਣਾਚਲ। ਸੋ ਚੀਨ ਨੇ ਜਿਵੇਂ ਚੁੱਕਿਆ ਸੀ ਉਹਨਾਂ ਨੂੰ, ਹਾਂ ਸੋ ਉਹਨਾਂ ਨੇ ਦੱਸਤਾ ਕਿ ਵੀ ਇਹ ਸਾਡੇ ਲਈ ਖੱਬੇ ਹੱਥ ਦਾ ਕੰਮ ਹੈ। ਸੋ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।